Viewers, welcome back in our program. जी डॉक्टर साहब एंड वाली इशू तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੋ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਸਾਡੇ ਕੋਲ 46 ਦੇ ਕਰੀਬ ਮੈਸੇਜ ਆਏ ਨੇ ਸਾਰੇ ਦਰਸ਼ਕਾਂ ਨੂੰ ਅਸੀਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਾਡੇ ਕੋਲ ਪਹਿਲਾ ਮੈਸੇਜ ਆਇਆ ਨੀਮਰਿਕ ਜੀ ਦਾ ਇਹ ਲਿਖਦੇ ਨੇ ਇਟ ਹੈਜ਼ ਬੀਨ ਕੁਆਇਟ ਸਮ ਟਾਈਮ that I have been busy with some personal issues. It is definitely a matter of great pleasure and relief to see you both spearheading the struggle for justice and freedom. ਉਹਨਾਂ ਦਾ ਅਗਲਾ ਫਿਰ ਇੱਕ ਹੋਰ ਮੈਸੇਜ ਹੈ Stay strong my Sikh and Kashmir brothers and sisters. Your sacrifice and struggle will never be forgotten. Stay strong, stay blessed and be proud. ਨੀਮਰਿਕ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡੀਆਂ ਸ਼ੁਭ ਕਾਮਨਾਵਾਂ ਦੁਆਵਾਂ ਜੀ ਸਾਡੇ ਲਈ ਟੌਨਿਕ ਵਾਂਗ ਨੇ ਔਰ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਸਿੰਘ ਕਰਨਾਲ ਲਿਖਦੇ ਨੇ ਨੰਬਰ 1 ਟੀਵੀ 100% true and gold ਭੁਪਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਅਸੀਂ ਗੁਰੀਲਾ ਨੀਤੀ ਭੁੱਲ ਗਏ ਦੁਸ਼ਮਣ ਇਸ ਨੂੰ ਸਾਡੇ ਤੇ ਲਾਗੂ ਕਰ ਰਿਹਾ नो डाउट अगे मनिंदर सिंह बाजवा लिखते हैं लाली मजीठीए बिक्रम मजीठीए नूं समझ लेना चाहिए है भावें लैने मजीठीए तो बाद इन्हां ने टब्बर ने दिल्ली दे खुले तलवे चट्टे फिर भी दिल्ली ने इन्हां दा मुल नहीं पाया भावें वो पंजाब बैंक होवे जां दयाल मजीठीए दा नाम वाला कॉलेज पार्टी हुकूमत ने दोवें नहीं बख्शे जदों बिक्रम ते लाली दा समा लंघ गया उन्हां इहनूं भी दुध च पई मक्खी वांगू बाहर सुट देना कढ के जी हाँ बिल्कुल ये जिहड़े ट्रेटर हुंदे ने इन्हां नूं जिहड़े वरत रहे हुंदे ने उन्हां नूं भी पता हुंदा भी इन्हां दी की औकात है जी सो हर वरतन वाले ने हर ट्रेटर नूं फाइनली डंप कीता है पर इहदे बावजूद कदे ट्रेटरां दी फौज मुक्की नहीं है जी बिल्कुल ये जाणदिया होया भी कि बाकियां दे नाल की होया गुरदयाल सिंह अगले सेगमेंट च लिखते ने लॉ शुड वर्क equally for all for Hindus also not for Muslims or Sikhs only ਅੱਗੇ ਸਾਰੇ ਕੋਲ ਕਾਫੀ ਸਾਰੇ ਮੈਸੇਜ ਅਸੀਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੋ ਅੱਜ ਦਾ ਜਿਹੜਾ ਐਂਡ ਵਾਲਾ ਇਸ਼ੂ ਹੈ ਉਸ ਉੱਪਰ ਆਪਣੇ ਵਿਚਾਰ ਜੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਅਸੀਂ ਹੁਣ 32 ਸਾਲ ਬਾਅਦ ਖਾਲਿਸਤਾਨ ਡੈਕਲੇਰੇਸ਼ਨ ਦਾ ਇਹ ਐਲਾਨਨਾਮੇ ਦੀ ਇਸ ਯਾਦ ਨੂੰ ਚਾਰ ਚਫੇਰੇ ਦੇਖ ਰਹੇ ਹਾਂ ਜੀ ਸੋ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਸਮਾਗਮ ਹੋਏ ਨੇ ਬਿਲਕੁਲ ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਇੰਗਲੈਂਡ ਡਰਬੀ ਚ ਜਿਹੜਾ ਦਿਨ ਦੀ ਦਿਨ 29 ਅਪ੍ਰੈਲ ਨੂੰ ਇੱਕ ਬੜੀ ਵੱਡੀ ਖਾਲਿਸਤਾਨੀ ਕਨਵੈਨਸ਼ਨ ਜਿਹਦੇ ਵਿੱਚ ਲਾਰਡ ਅਹਿਮਦ ਨਜ਼ੀਰ ਜਿਹੜੇ ਹਾਊਸ ਆਫ ਲਾਰਡਸ ਦੇ ਜਿਹੜੇ ਨੇ ਲਾਰਡ ਨੇ ਉੱਥੇ ਇੰਗਲੈਂਡ ਦੇ ਵਿੱਚ ਜਿਹੜਾ ਹਾਊਸ ਆਫ ਕਾਮਨਸ ਔਰ ਇਲੈਕਟਿਡ ਰਿਪਰੈਜ਼ੈਂਟੇਟਿਵਸ ਹੁੰਦੇ ਨੇ ਜਿਹੜੇ ਹਾਊਸ ਆਫ ਲਾਰਡਸ ਨੇ ਪਰਮਾਨੈਂਟ ਲਾਈਫ ਟਾਈਮ ਲਾਰਡ ਹੁੰਦੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਤਾਂ ਬਦਲਦੇ ਨੇ ਜੇ ਹਾਰ ਗਏ ਤੇ ਬਾਹਰ ਹੋ ਜਾਂਦੇ ਨੇ ਜੀ ਸੋ ਲਾਰਡ ਅਹਿਮਦ ਨਜ਼ੀਰ ਬੜੇ ਪਾਵਰਫੁਲ ਲਾਰਡ ਨੇ ਔਰ ਪਹਿਲੀ ਵਾਰ ਹੈ ਵੀ ਪਿਛਲੇ ਪੀਰੀਅਡ 'ਚ ਉਹਨਾਂ ਨੇ ਖੁੱਲ੍ਹ ਕੇ ਕਿਉਂਕਿ ਉਹ ਕਸ਼ਮੀਰ ਦੀ ਰਾਏਸ਼ੁਮਾਰੀ ਦੀ ਹਮਾਇਤ ਤਾਂ ਕਰਦੇ ਹੀ ਰਹੇ ਨੇ ਇਸ ਵਾਰ ਉਹਨਾਂ ਨੇ ਆਪਣੇ ਪਿਛਲੇ ਸੰਬੋਧਨ ਦੇ ਵਿੱਚ ਹਾਊਸ ਆਫ ਲਾਰਡਸ ਅਸਾਮ ਖਾਲਿਸਤਾਨ ਔਰ ਕਸ਼ਮੀਰ ਇਹਨਾਂ ਦੇ ਵਿੱਚ ਰਾਏਸ਼ੁਮਾਰੀ ਦੀ ਗੱਲ ਕੀਤੀ ਹੈ ਕਿ ਇਹਨਾਂ ਨੂੰ ਆਜ਼ਾਦੀ ਦਾ ਹੱਕ ਹੈ ਇਸੇ ਤਰ੍ਹਾਂ ਜਿਹੜੀਆਂ ਬੱਸਾਂ ਉਹਨਾਂ ਨੇ ਸਿੱਖਾਂ ਦੇ ਐਕਟਿਵਿਸਟ ਦੇ ਨਾਲ ਔਰ ਦੂਜਾ ਜਿੱਥੇ ਫ੍ਰੀ ਕਸ਼ਮੀਰ ਫ੍ਰੀ ਖਾਲਿਸਤਾਨ ਦੀਆਂ ਜਿਹੜੀਆਂ ਨੇ ਕਿਉਂਕਿ ਇਹਨਾਂ ਨੇ ਕੁਝ ਕਿਰਾਏ ਦੇ ਲਏ ਹੋਏ ਬਲੋਚਾਂ ਤੋਂ ਫ੍ਰੀ ਬਲੋਚਿਸਤਾਨ ਦੇ ਨਾਂ ਥੱਲੇ ਕੁਝ ਗੱਡੀਆਂ ਟੈਕਸੀਆਂ ਬੈਨਰ ਇੰਡੀਅਨਸ ਨੇ ਕੀਤਾ ਔਰ ਉਹਦੇ 'ਚ ਇਹਨਾਂ ਨੇ ਫਿਰ ਫ੍ਰੀ ਖਾਲਿਸਤਾਨ ਫ੍ਰੀ ਕਸ਼ਮੀਰ ਦੇ ਵੱਡੇ ਵੱਡੇ ਬੈਨਰ ਜਿਹੜੇ ਨੇ ਲਾ ਕੇ ਉਹ ਗੱਡੀਆਂ ਜਿਹੜੀਆਂ ਨੇ ਉਹ ਲੰਡਨ ਦੀਆਂ ਸੜਕਾਂ ਤੇ ਉਤਾਰੀਆਂ ਜਿਹਦੇ ਸੈਗਮੈਂਟ ਨੂੰ ਅਸੀਂ ਡਿਸਕਸ ਵੀ ਕੀਤਾ ਸੀ ਸੋ 29 ਅਪ੍ਰੈਲ ਨੂੰ ਹੀ ਸਮਰਪਿਤ ਜਿਹੜੇ ਰਣਜੀਤ ਸਿੰਘ ਸਰਾਂ ਐਡਵੋਕੇਟ ਨੇ ਕਾਉਂਸਲ ਆਫ ਖਾਲਿਸਤਾਨ ਨਾਲ ਜੁੜੇ ਹੋਏ ਪੁਰਾਣੇ ਐਕਟਿਵਿਸਟ ਨੇ ਉਹ ਪ੍ਰੋਟੈਸਟ ਵੀ ਕਰਦੇ ਨੇ ਔਰ ਬੜੇ ਚੰਗੇ ਇੱਕ ਸੋਚਵਾਨ ਨੇ ਉਹਨਾਂ ਨੇ 29 ਅਪ੍ਰੈਲ ਉਹ ਹਰ ਸਾਲ ਕਨਵੈਨਸ਼ਨ ਰੱਖਦੇ ਨੇ ਖਾਲਿਸਤਾਨ ਦੀ ਸਰ ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਉਹਨਾਂ ਨੇ ਮੈਨੂੰ ਵੀਡੀਓ ਮੈਸੇਜ ਭੇਜਣ ਲਈ ਵੀ ਕਿਹਾ ਪਰ ਉਸ ਭੱਜ ਦੌੜ 'ਚ ਮੈਂ ਨਹੀਂ ਕਰ ਸਕਿਆ ਕੁਝ ਵੀ ਲੇਕਿਨ ਉਹਨਾਂ ਨੇ ਫਿਰ ਵੀ ਆਪਣੀ ਫਾਈਨਲ ਸਟੇਟਮੈਂਟ 'ਚ ਸਾਡਾ ਨਾਮ ਵੀ ਮੈਂਸ਼ਨ ਕੀਤਾ ਹੈ ਕਿ ਸ਼ੁਭਕਾਮਨਾਵਾਂ ਅਸੀਂ ਜ਼ਰੂਰ ਦਿੱਤੀਆਂ ਲੇਕਿਨ ਇਹ ਫੰਕਸ਼ਨ ਬਹੁਤ ਚੰਗੇ ਢੰਗ ਦੇ ਨਾਲ ਉਹਨਾਂ ਨੇ ਆਰਗੇਨਾਈਜ਼ ਕੀਤਾ ਜਿਹਦੇ 'ਚ ਔਰ ਇਹ ਇਸ ਫੰਕਸ਼ਨ ਤੋਂ ਠੀਕ ਪਹਿਲਾਂ ਅਜੇ ਪਿਛਲੇ ਦਿਨਾਂ 'ਚ ਹੀ ਕਾਮਨਵੈਲਥ ਮੈਂਬਰਸ ਦੀ ਮੀਟਿੰਗ ਸ਼ਾਮਲ ਹੋਣ ਲਈ ਮੋਦੀ ਆਇਆ ਔਰ ਉਹਦੇ 'ਚ ਵੀ ਸਿੱਖਾਂ ਕਸ਼ਮੀਰੀਆਂ ਔਰ ਦਲਿਤ ਭਾਈਚਾਰੇ ਨੇ ਜਿਵੇਂ ਪ੍ਰੋਟੈਸਟ ਕੀਤੇ ਔਰ ਅਹਿਮਦ ਨਜ਼ੀਰ ਕਿਉਂਕਿ ਸਿੱਖ ਜਥੇ ਦੇ ਨਾਲ ਵੀ ਸਨ ਕਸ਼ਮੀਰੀਆਂ ਨੂੰ ਲੀਡ ਕਰ ਰਹੇ ਸੀ ਔਰ ਉਹਦੇ 'ਚ ਇੰਡੀਅਨ ਮੀਡੀਆ ਨੇ ਬੜੀ ਨੈਗੇਟਿਵਿਟੀ ਕੀਤੀ ਕਿ ਜੀ ਦੇਖੋ ਇਹ ਪਾਕਿਸਤਾਨ ਭੜਕਾ ਰਿਹਾ ਹੈ ਲਾਰਡ ਅਹਿਮਦ ਨਜ਼ੀਰ ਜਿਹੜਾ ਪਾਕਿਸਤਾਨੀ ਮੂਲ ਦੇ ਸਿੱਖਾਂ ਨੂੰ
ਇਹਨੇ ਡਾਇਰੈਕਟਿਵ ਦਿੱਤਾ ਕਿ ਜੀ ਝੰਡਾ ਲਾਓ, ਕਿਉਂਕਿ ਇੰਡੀਆ ਦਾ ਝੰਡਾ ਲਾ ਕੇ ਉੱਤੇ ਜਿਹੜਾ ਉਹਨਾਂ ਥੱਲੇ ਮਾਰਿਆ ਆਪਣਾ ਚਾੜ ਦਿੱਤਾ ਜੀ। ਉਸ ਦੇ ਉੱਤੇ ਇਹਨਾਂ ਨੇ ਕਿਹਾ ਜੀ ਜਿਹੜਾ ਉਹ ਕਾਨੂੰਨੀ ਕਾਰਵਾਈ ਕਰੋ। ਉਹ ਇਹਨਾਂ ਮੁਲਕਾਂ 'ਚ ਤੁਹਾਡਾ ਹੱਕ ਹੈ ਪੀਸਫੁਲ ਪ੍ਰੋਟੈਸਟ ਦਾ। ਸੋ ਲਾਰਡ ਅਹਿਮਦ ਨਜ਼ੀਰ ਦੇ ਰੋਲ ਨੂੰ ਸਿੱਖਾਂ ਦੇ ਵਿੱਚ ਵੀ ਐਪਰੀਸ਼ੀਏਟ ਕੀਤਾ ਜਾਂਦਾ ਕਿ ਭਾਈ ਬੰਦਾ ਖਲੋਤਾ ਹੈ। ਹਾਲਾਂਕਿ ਜਿਵੇਂ ਸਾਡੇ ਇੱਥੇ ਅਮੀਰ ਨੇ ਬੈਠੇ ਨੇ ਆਪਣੇ ਘਰਾਂ 'ਚ ਕੋਠੀਆਂ 'ਚ ਬੈਠੇ ਨੇ, ਇੱਕ ਦੀ ਬਾਅਦ ਵੱਡੀ ਹੋਰ ਕੋਠੀ ਲੈ ਲੈਂਦੇ ਨੇ ਜੀ, ਕਿ ਕਿੰਨੇ ਕੁ ਨੇ ਜਿਨ੍ਹਾਂ ਨੇ ਮਿੱਥਿਆ ਹੋਇਆ ਕਿ ਵੀ ਅਸੀਂ ਕੌਮੀ ਕੌਜ਼ ਖਾਲਿਸਤਾਨ ਦੀ ਗੱਲ ਕਰਨੀ ਹੈ। ਲੇਕਿਨ ਉਸ ਲੈਵਲ ਦੇ ਸੈਂਸਿਟਿਵ ਲਾਰਡ ਹੋਣਾ ਇਸ ਐਂਗਲ ਤੋਂ ਕਿ ਜਿੱਥੇ ਹਰ ਚੀਜ਼ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਜਾਂਦਾ ਹੈ, ਫਿਰ ਵੀ ਉਹ ਆਪਣੇ ਲੋਕਾਂ ਦੇ ਲਈ ਵੀ ਔਰ ਹੁਣ ਸਿੱਖਾਂ ਦੀ ਆਵਾਜ਼ ਵੀ ਬਣੇ ਨੇ। ਸੋ ਇਸ 'ਚ ਉਹਨਾਂ ਨੂੰ ਖਾਸ ਤੌਰ ਤੇ ਸੱਦ ਕੇ ਸਨਮਾਨਿਤ ਕੀਤਾ ਗਿਆ, ਜਿੱਥੇ ਉਹਨਾਂ ਨੇ ਈਵਨ ਜਿਹੜੀ ਜਿਹਨੂੰ ਅਸੀਂ ਭੰਗੀਆਂ ਵਾਲੀ ਤੋਪ ਕਹਿੰਦੇ ਆ, ਲਾਹੌਰ ਮਿਊਜ਼ੀਅਮ ਦੇ ਬਾਹਰ ਹੈ, ਇਹ ਅਬਦਾਲੀ ਦੇ ਕੋਲ ਸੀ, ਇਹਦਾ ਨਾਂ ਤੋਪ ਜ਼ਮਜ਼ਮ ਸੀ ਔਰ ਭੰਗੀ ਸਰਦਾਰਾਂ ਨੇ ਖੋਈ ਸੀ, ਬਾਅਦ ਚ ਰਣਜੀਤ ਸਿੰਘ ਦੇ ਕੋਲ ਆਈ ਔਰ ਪਹਿਲੇ ਖੋਣ ਵੇਲੇ ਵੀ ਇਹਦਾ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਿਸਲ ਵੀ ਟੁਗੈਦਰ ਸੀ ਜੀ। ਸੋ ਉਸ ਦਾ ਰੌਲਾ ਵੀ ਰਿਹਾ ਇਹਨਾਂ ਦਾ, ਭੰਗੀ ਸਰਦਾਰਾਂ ਦੇ ਨਾਲ ਸ਼ੁਕਰ ਚੱਕੀਆਂ ਦੀ ਲੜਾਈ ਇਹ ਸੀ, ਬੜੀ ਖਾਸ ਤੋਪ ਸੀ ਉਹ। ਸੋ ਉਸ ਦਾ ਜਿਹੜਾ ਇੱਕ ਮਾਡਲ ਜਾਂ ਉਸ ਦਾ ਕੋਈ ਰਿਪਲਾਈਕਾ ਜਿਹੜਾ ਉਹਨਾਂ ਨੇ ਲਾਰਡ ਅਹਿਮਦ ਨਜ਼ੀਰ ਨੂੰ ਭੇਟ ਕੀਤਾ, ਇਹ ਸਾਂਝ ਦੀ ਗੱਲ ਵੀ ਹੁੰਦੀ ਹੈ। ਔਰ ਇਸ ਦੇ ਉੱਤੇ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਦਰਸ਼ਕ ਪਿਕਚਰਸ ਵੀ ਦੇਖ ਰਹੇ ਨੇ ਸਕਰੀਨ ਦੇ ਉੱਤੇ। ਇੰਡੀਆਜ਼ ਡਿਨਾਇਲ ਆਫ ਸੈਲਫ ਡਿਟਰਮੀਨੇਸ਼ਨ ਅਨਲॉफुल ਐਂਡ ਡੇਂਜਰਸ, ਇਹ ਉਹਦੇ 'ਚ ਫੈਸਲਾ ਲਿਆ ਗਿਆ ਕਿ ਭਾਈ ਨੈਸ਼ਨਲਿਸਟ ਵਾਓ ਟੂ ਵਿਨ ਫਰੀडम ਐਂਡ ਵਰਕ ਵਿਦ ਮਾਈਨੋਰਿਟੀਜ਼ ਟੂ ਟੈਕਲ ਹਿੰਦੂਤਵਾ ਥ੍ਰੈਟ, ਕਿ ਅਸੀਂ ਹਿੰਦੂਤਵਾ ਦੀ ਜਿਹੜੀ ਉਹਨਾਂ ਦਾ ਖਤਰਾ ਹੈ ਉਸ ਦੇ ਖਿਲਾਫ ਸਾਂਝੇ ਤੌਰ ਤੇ ਲੜਾਂਗੇ ਔਰ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਸਾਡਾ ਮੁੱਢਲਾ ਹੱਕ ਹੈ। ਔਰ ਜਿਹੜੇ ਇਸ਼ੂ ਉਹਦੇ 'ਚ ਇਸ ਕਨਵੈਨਸ਼ਨ ਦੇ ਵਿੱਚ ਡਿਸਕਸ ਹੋਏ, ਉਹਦੀ ਬਿਗਨਿੰਗ ਮੈਂ ਪੜ੍ਹਦੇ ਹਾਂ, ਲੀਡਿੰਗ ਸਿੱਖ, ਕਸ਼ਮੀਰੀ, ਅਸਾਮੀਜ਼ ਐਂਡ ਕ੍ਰਿਸਚੀਅਨ ਡਾਇਸਪੋਰਾ ਆਰਗੇਨਾਈਜੇਸ਼ਨਸ ਇਨ ਦਾ UK have for the second time in recent weeks come together on a common platform to address the worsening democratic deficit and humanitarian crisis which India's Hindutva project is visiting on their respective homelands and co-religions. So ਉਹਨਾਂ ਨੇ ਇਸ ਸਾਰੇ ਨੂੰ ਕਰਦੇ ਉਹਨਾਂ ਨੇ ਕਿਹਾ ਕਿ issues ranging from denial of key collective human right of self-determination to punishment of genocide perpetrators to the question of political prisoners and the continuing systematic violation of fundamental individual human rights were considered. और इधे जिन्हों ने बहुत सारे ने एड्रेस किया, लंबी चौड़ी उन्होंने प्रेस रिलीज है। और प्रोफेसर एल्फ्रेड डी ज़िया से UN इंडिपेंडेंट एक्सपर्ट ने उन्होंने प्रेजेंटेशन हुई। हरदयाल सिंह वॉइसेस फॉर फ्रीडम वालों अमरीका चो उन्होंने रिप्रेजेंट किया। जफर अहमद कुरैशी जिहड़े कश्मीर कैंपेन ग्लोबल दे ने उन्होंने जिहड़ा उसनूं एड्रेस किया। डॉक्टर मुकल हजारिका असम वॉच ऑर्गेनाइजेशन है, उन्होंने असम दे विच की चल रहा है और किवें जुल्म हो रहे हैं इसका जिक्र किया। रेवरेंड जॉन जोशवा चर्च ऑफ इंग्लैंड क्लैरिक उन्होंने अपना जिहड़ा दस्सिया भी क्रिश्चियंस दे नाल की हो रहा है। और पंजाब चों लीडिंग एडवोकेट अमर सिंह चाल उन्होंने जिहड़ी है वीडियो कॉन्फ्रेंसिंग राही जिहड़ा संबोधन किया। डॉक्टर गुरनाम सिंह एकेडैमिक ब्रॉडकास्टर ने उन्होंने भी अपनी प्रेजेंटेशन दी। और प्रोफैसर नज़ीर शाह लीडिंग कैंपेनर फॉर कश्मीरी सैल्फ डिटरमीनेशन उन्होंने मैसेज भी साझा किया गया। मनप्रीत सिंह जिहड़े वर्ल्ड सिख पार्लीमेंट नाल संबंधित भी ने उन्होंने भी अपनी प्रेजेंटेशन दी। और एंड दे विच रणजीत सिंह सराह ने कहा कि वी स्टैंड इन सॉलीडैरिटी विद द कम्युनिटीज़ which have faced oppression in Indian controlled territories and call for immediate end to the violence and repression faced by Sikh, Kashmiri, Dalit, Christian and other communities। और इस मौके दे उत्ते जिहड़ा बहुत सारे स्कॉटिश नैशनलिस्ट पार्टी वालियां नूं भी उन्हां दे मैसेज भी पढ़े गए। और लॉर्ड अहमद, हरदयाल सिंह, डॉक्टर हजारिका नूं जिहड़ा वो ऑनर किया गया। और इस दे विच जिहड़ा सारियां ही बाकी जथेबंदियां अमरीक सिंह सहोता, जोगा सिंह ये सारे शामिल होए। और असीं मुबारकबाद दिंदे एडवोकेट रणजीत सिंह सराह होरां नूं कि उन्होंने भारत दीयां जिहड़ियां ओप्रैस्ड माइनॉरिटीज़ ने उन्हां नूं एक झंडे थल्ले इकट्ठा कीता। जी डॉक्टर साहब बिल्कुल। हुण तुसीं साडे दर्शकां नूं दस दिओ अज दा विचार। अज दे विचार लई असीं जिहड़ा शब्द सूही राग दा चुणिआ वो ब्रीफ है और बहुत वक्त नहीं लगेगा जी।
ਕਈ ਵਾਰੀ ਵਿੱਚ ਹੀ ਰੁਲ ਜਾਂਦਾ ਹੈ। ਕੋਈ ਗੱਲ ਨਹੀਂ, ਟੇਕ ਟਾਈਮ। ਕਿਧਰੇ ਪੁੱਲ ਤੇ ਨਹੀਂ ਆਏ? ਨਹੀਂ, ਮੈਂ ਇਹਦੇ ਤੋਂ ਹੀ ਦੇਖ ਲੈਣਾ ਜੀ, ਡਾਇਰੈਕਟ ਫਰੋਮ ਦਾ ਸੋਰਸ। ਠੀਕ ਹੈ ਜੀ, ਨੋ ਪ੍ਰੋਬਲਮ। ਹਾਂ, ਇਸ ਤਰ੍ਹਾਂ ਕਰਦੇ ਆ, ਸਕਰੀਨ ਤੇ ਦਿਖਾ ਦਿੰਦੇ ਆ, ਤੁਸੀਂ ਕਰ ਸਕਦੇ ਹੋ। ਨਹੀਂ, ਮੇਰੇ ਕੋਲ ਇਸ ਦਾ ਹੈ, ਮੈਂ ਪ੍ਰਿੰਟ ਆਊਟ ਨਹੀਂ ਕੱਢਿਆ ਸ਼ਾਇਦ ਜੀ, ਪਰ ਠੀਕ ਹੈ, ਇਸ ਤਰ੍ਹਾਂ ਕਰਦੇ ਆ। ਹਾਂਜੀ, ਤੁਸੀਂ ਸਕਰੀਨ ਤੇ ਦਿਖਾਓ। ਹਾਂਜੀ, ਸਕਰੀਨ ਤੇ ਚੱਲ ਰਿਹਾ। ਹਾਂਜੀ, ਸੂਹੀ ਮਹੱਲਾ ਪੰਜਵਾਂ। ਹਾਂਜੀ। ਤਿਸ ਬਿਨ ਦੂਜਾ ਅਵਰ ਨ ਕੋਈ, ਆਪੇ ਥੰਮੈ ਸੱਚਾ ਸੋਈ, ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ ਰਹਾਓ, ਸਭ ਰੋਗ ਮਿਟਾਵੇ ਨਵਾਂ ਨਿਰੋਆ, ਨਾਨਕ ਰੱਖਾ ਆਪੇ ਹੁਆ। ਸੋ ਸੂਹੀ ਮਹੱਲਾ ਪੰਜਵਾਂ ਦਾ ਸ਼ਬਦ ਹੈ ਕਿ ਉਸ ਵਾਹਿਗੁਰੂ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ। ਉਹੀ ਥੰਮ ਹੈ ਜਿਹੜਾ ਸੱਚ ਦਾ ਥੰਮ ਹੈ ਔਰ ਜਿਹਦੇ ਨਾਲ ਸਾਨੂੰ ਜੀਵਨ ਦੇ ਵਿੱਚ ਆਧਾਰ ਮਿਲਦਾ ਹੈ। ਹਰ ਹਰ ਨਾਮ ਮੇਰਾ ਆਧਾਰ, ਮੇਰੇ ਜੀਵਨ ਦਾ ਆਧਾਰ ਬੇਸ ਵੀ ਵਾਹਿਗੁਰੂ ਦਾ ਨਾਂ ਹੈ। ਕਰਨ ਕਾਰਨ ਸਮਰੱਥ ਅਪਾਰ, ਕਿ ਉਹੀ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ ਔਰ ਅਪਾਰ ਹੈ, ਜਿਸ ਦਾ ਪਾਰਾਵਾਰ ਨਹੀਂ ਹੈ, ਜਿਸ ਨੂੰ ਮਿਣਿਆ ਨਹੀਂ ਜਾ ਸਕਦਾ, ਜਿਸ ਦਾ ਥੋ ਨਹੀਂ ਪਾਇਆ ਜਾ ਸਕਦਾ। ਰਹਾਓ ਸਭ ਰੋਗ ਮਿਟਾਵੇ ਨਵਾਂ ਨਿਰੋਆ, ਉਹ ਵਾਹਿਗੁਰੂ ਸਭ ਕਲ ਕਲੇਸ਼ ਮਿਟਾਉਣ ਵਾਲਾ ਹੈ, ਹਰ ਬਿਮਾਰੀ ਨੂੰ ਦੂਰ ਕਰਨ ਵਾਲਾ ਹੈ। ਜਦੋਂ ਅਸੀਂ ਤੀਨੇ ਤਾਪ ਨਿਵਾਰਨ ਹਾਰਾ ਕਹਿੰਦੇ, ਸੋ ਸਾਰੇ ਹੀ ਸਰੀਰਕ, ਮਾਨਸਿਕ, ਆਤਮਕ ਜਿਹੜੇ ਰੋਗ ਨੇ ਉਹਨਾਂ ਨੂੰ ਮਿਟਾਉਂਦਾ ਹੈ ਔਰ ਉਹਨਾਂ ਨੂੰ ਮਿਟਾ ਕੇ ਨਵਾਂ ਨਿਰੋਆ ਕਰ ਦਿੰਦਾ ਹੈ। ਨਾਨਕ ਰੱਖਾ ਆਪੇ ਹੁਆ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਲੈਂਦੇ ਹਾਂ, ਉਸ ਵਾਹਿਗੁਰੂ ਦੇ ਚਰਨਾਂ 'ਚ ਆਪਣਾ ਆਪਾ ਭੇਟ ਕਰਦੇ ਹਾਂ, ਤੇ ਫਿਰ ਉਹ ਆਪ ਹੀ ਰਖਵਾਲਾ ਹੁੰਦਾ ਹੈ, ਉਹ ਸਾਡਾ ਆਪ ਹੀ ਜਿਹੜਾ ਸਹਾਈ ਹੁੰਦਾ ਹੈ ਸਾਡੇ ਦੁੱਖ ਸੁੱਖ ਦੇ ਵਿੱਚ। ਜੀ ਰਾਜ ਸਾਹਿਬ, ਤੁਹਾਡਾ ਸੋ ਇਹ ਅੱਜ ਦਾ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਉੱਥੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।